welcome back to our program. So viewers, ਅਖੀਰਲੇ ਸਮੇਂ ਦਾ ਜਿਸ ਤਰ੍ਹਾਂ ਕਿ ਅੱਜ ਫਰਾਈਡੇ ਹੈ, ਸੋ ਆਪਾਂ ਆਪਣੇ ਵਿਊਅਰਸ ਦੀਆਂ ਜਿਹੜੀਆਂ ਨਜ਼ਮਾਂ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਪੰਜਾਬੀ ਦੀ ਨਜ਼ਮ ਹੈਗੀ ਸਾਡੇ ਹਰਜਿੰਦਰ ਸਿੰਘ ਸੰਧੂ ਜੀ ਜਿਹੜੇ ਯੂਕੇ ਤੋਂ ਨੇ, ਉਹਨਾਂ ਦੀ ਪੰਜਾਬੀ ਦੀ ਨਜ਼ਮ ਹੈ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਤੇ ਦਸਤਾਰਾਂ। ਸੋ ਸ਼ੇਰਬਾਜ਼ ਸਿੰਘ ਢਿੱਲੋਂ ਜਰਾਂ ਦੀ ਉਹਨਾਂ ਦੀ ਇੰਗਲਿਸ਼ ਦੀ ਨਜ਼ਮ ਹੈ ਉਹ ਹੈਗੀ ਹੈ ਰਾਈਜ਼ ਬਿਯੋਂਡ ਦਾ ਚੇਨਸ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਸ਼ੁਕਰਗੁਜ਼ਾਰ ਹੈ ਆਪਣੇ ਸ਼ਾਇਰ ਵੀਰਾਂ ਦੇ ਜਿਹੜੇ ਆਪਣੀਆਂ ਲਿਖਤਾਂ ਸਾਨੂੰ ਭੇਜਦੇ ਨੇ। ਭਾਈ ਸੰਤੋਖ ਸਿੰਘ ਭਾਊ ਜੀ ਕੁਛ ਪਰਸਨਲ ਮਜਬੂਰੀਆਂ ਕਰਕੇ ਅੱਜ ਕੱਲ੍ਹ ਬਹੁਤਾ ਬਿਜ਼ੀ ਨੇ। ਉਹਨਾਂ ਨੇ ਸਗੋਂ ਰਿਗਰੈਟ ਵੀ ਕੀਤਾ ਸੀ ਕਿ ਵੀ ਮੈਂ ਨਹੀਂ ਲਿਖ ਪਾ ਰਿਹਾ। ਔਰ ਭਾਈ ਹਰਜਿੰਦਰ ਸਿੰਘ ਸੰਧੂ ਯੂਕੇ ਤੋਂ ਜਿਨ੍ਹਾਂ ਦੀ ਨਜ਼ਮ ਅੱਜ ਹੀ ਸਾਨੂੰ ਵਸੂਲ ਹੋਈ ਹੈ ਜੀ, ਇਹ ਵੀ ਬੜੀ ਉਮਦਾ ਇਹਨਾਂ ਦੀ ਲਿਖਤ ਹੈ। ਅਸੀਂ ਇੱਕ ਪਹਿਲਾਂ ਵੀ ਸਾਂਝੀ ਕੀਤੀ ਸੀ ਪਿਛਲੇ ਪੀਰੀਅਡ 'ਚ, ਔਰ ਅਸੀਂ ਇਹਨਾਂ ਨੂੰ ਇਹ ਦਰਖਾਸਤ ਵੀ ਕਰਾਂਗੇ ਕਿ ਵੀ ਜੇ ਉਹ ਸਾਨੂੰ ਰੈਗੂਲਰ ਵੀ ਭੇਜਣਗੇ ਤੇ ਅਸੀਂ ਉਹਨਾਂ ਨੂੰ ਜ਼ਰੂਰ ਜਿਹੜਾ ਇਸ ਸਲੋਟ ਦੇ ਵਿੱਚ ਸਾਂਝਾ ਕਰਾਂਗੇ। ਉਹਨਾਂ ਦੀ ਬਰੀਫ ਪੰਜਾਬੀ ਨਜ਼ਮ ਹੈ। ਔਰ ਇਸੇ ਤਰ੍ਹਾਂ ਸ਼ੇਰਬਾਜ਼ ਸਿੰਘ ਢਿੱਲੋਂ ਜਿਹੜੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਜਿਵੇਂ ਉਹਨਾਂ ਨੇ ਲਗਾਤਾਰਤਾ ਦੇ ਨਾਲ ਸਟਰਗਲ ਨਾਲ ਜੁੜੀ ਹੋਈ, ਲੇਕਿਨ ਉਸ ਦੇ ਵਿੱਚ ਫਿਲਾਸਫੀ ਵੀ, ਸਿੱਖ ਹਿਸਟਰੀ ਵੀ ਔਰ ਮਾਡਰਨ ਈਡੀਅਮ ਵੀ, ਔਰ ਫਿਰ ਕੋਈ ਨਾਅਰੇਬਾਜ਼ੀ ਨਹੀਂ ਹੈ। ਇੱਕ ਗੰਭੀਰ ਉਹਨਾਂ ਦੀ ਲਿਖਤ ਜਿਹੜੀ ਕਿ ਇੱਕ ਹਾਈਲੀ ਇੰਟੈਲੈਕਚੁਅਲ ਲੈਵਲ ਦੀ ਹੈ, ਉਹਨੂੰ ਸਾਡੇ ਵਿਊਅਰਸ ਬਹੁਤ ਐਪਰੀਸ਼ੀਏਟ ਕਰਦੇ ਨੇ ਉਹਨਾਂ ਦੀ ਲਿਖਤ ਨੂੰ ਜੀ। ਸੋ ਅਸੀਂ ਪਹਿਲਾਂ ਹਰਜਿੰਦਰ ਸਿੰਘ ਸੰਧੂ ਯੂਕੇ ਵਾਲਿਆਂ ਦੀ ਜਿਹੜੀ ਨਜ਼ਮ ਹੈ, ਉਹਨਾਂ ਨੇ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ। ਸੋ ਜ਼ਾਹਰ ਹੈ ਕਿ ਜਿਹੜਾ ਅੱਜ ਇੱਕ ਟ੍ਰੈਂਡ ਚੱਲਿਆ, ਕਿਉਂਕਿ ਬੀਜੇਪੀ ਨੇ ਇਹ ਦਾਅਵਾ ਕੀਤਾ ਹੋਇਆ ਕਿ ਜੀ ਅਸੀਂ 2027 'ਚ ਪੰਜਾਬ 'ਚ ਸਰਕਾਰ ਬਣਾਉਣੀ ਹੈ, ਅਤੇ ਜਿਹੜੇ ਉਧਾਰ ਹੀ ਵਿਕਣ ਲਈ ਤਿਆਰ ਹੁੰਦੇ ਨੇ ਉਹ ਆਪਣਾ ਚੁੱਲ੍ਹਾ ਚੁੱਕ ਕੇ ਕੋਈ ਅਕਾਲੀਆਂ 'ਚੋਂ, ਕੋਈ ਕਾਂਗਰਸ 'ਚੋਂ, ਕੋਈ ਆਮ ਆਦਮੀ ਪਾਰਟੀ 'ਚੋਂ, ਦੂਜੇ ਹੁਣ ਉਹਨਾਂ ਦੇ ਜਾ ਕੇ ਵਿਹੜੇ 'ਚ ਦਸਤਕ ਦੇ ਰਹੇ ਨੇ, ਉੱਥੇ ਔਲਖ ਨਿਰੰਜਨ ਕਰ ਰਹੇ ਨੇ। ਸੋ ਇਹ ਉਹਨਾਂ ਨੂੰ ਹੀ ਸੇਧਤ ਹੈ। ਇਸ 'ਚ ਸਾਰੀ ਕੈਟਾਗਰੀ ਜਗਮੀਤ ਸਿੰਘ ਬਰਾੜ, ਕੈਪਟਨ ਅਮਰਿੰਦਰ, ਹਰਵਿੰਦਰ ਸਿੰਘ ਫੂਲਕੇ ਵਰਗੇ ਜਿਹੜੇ, ਔਰ ਅਜੇ ਹੋਰ ਵੀ ਆਉਣਗੇ ਜਦੋਂ ਤੱਕ ਚੋਣਾਂ ਹੋਣੀਆਂ ਨੇ ਜਾਂ ਅਗਲਾ ਵਰ੍ਹਾ ਆਉਂਦਾ, ਉਹਨਾਂ ਦਾ ਇਹ ਕਹਿਣਾ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ, ਕਿ ਵੀ ਇਸ ਜਾਓ ਤੁਸੀਂ ਹਿੰਦੂ ਤੋਂ ਵੀ ਬਣੋ, ਪਰ ਇਸ ਜਿਹੜਾ ਸਾਡਾ ਰੂਪ ਹੈ ਇਸ ਨੂੰ ਬਦਨਾਮ ਨਾ ਕਰੋ। ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ, ਫਿਰ ਨਾਗਪੁਰ ਨੂੰ ਜਾਣ ਲਈ ਬੰਨ੍ਹ ਲਿਓ ਕਤਾਰਾਂ, ਪਰ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ। ਜ਼ਬਰ ਜਨਾਈਆਂ ਜਾ ਕੇ ਫਿਰ ਦਿਓ ਵਧਾਈਆਂ, ਆਖਿਓ ਸੂਰਮਿਆਂ ਐਸੀਆਂ ਨਹੀਂ ਕਿਸੇ ਪੂਰੀਆਂ ਪਾਈਆਂ, ਖੁੱਲ੍ਹੀਆਂ ਛੁੱਟੀਆਂ ਫੜ ਲਿਓ ਭਾਵੇਂ ਨੰਗੀਆਂ ਧਾਰਾਂ, ਪਰ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ। ਸ਼ਿਵਲਿੰਗ ਪੂਜਿਓ ਘਰਾਂ ਵਿੱਚ ਭਾਵੇਂ ਗੰਗਾ ਨਹਾ ਲਿਓ, ਸ਼ਿਵਲਿੰਗ ਪੂਜਿਓ ਘਰਾਂ ਵਿੱਚ ਭਾਵੇਂ ਗੰਗਾ ਨਹਾ ਲਿਓ, ਲਾ ਕੇ ਪੱਗਾਂ ਨੀਲੀਆਂ ਫਿਰ ਭਗਵੇਂ ਪਾ ਲਿਓ, ਬੁੱਕਲ ਦੇ ਸੱਪ ਨਾ ਬਣੋ ਕਰੋ ਨਾ ਪਿੱਠ 'ਤੇ ਵਾਰਾਂ, ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ, ਕਿ ਵੀ ਇਹ ਸਿੱਖੀ ਰੂਪ ਨੂੰ ਬਦਨਾਮ ਨਾ ਕਰੋ। ਬੀਜ ਨਾਸ ਕਹਿੰਦੇ ਕਰ ਦੇਣਾ ਨਾਲੇ ਤੁਖਮ ਮਿਟਾਉਣਾ, ਜੋ ਹਿੰਦੂ ਤਵੀਆਂ ਦਾ ਏਜੰਡਾ ਹੈ ਸਿੱਖਾਂ ਲਈ। ਬੀਜ ਨਾਸ ਕਹਿੰਦੇ ਕਰ ਦੇਣਾ ਨਾਲੇ ਤੁਖਮ ਮਿਟਾਉਣਾ, ਚਰਨ ਉਹਨਾਂ ਦੇ ਫੜ ਲਵੋ ਜਾਂ ਮੱਲੇ ਦੌਣਾ, ਚਰਨ ਦਾਸੀਆਂ ਜਾ ਬਣੋ ਕਰੋ ਗੋਲੀਆਂ ਕਾਰਾਂ, ਪਰ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ। ਜਿਹੜੀ ਜੁੱਤੀ ਹੈ ਪੈਰ ਦੀ, ਉਹਨੂੰ ਪੁਰਾਤਨ ਨਿਹੰਗਾਂ ਦੇ ਬੋਲਿਆਂ ਚਰਨ ਦਾਸੀ ਕਿਹਾ ਜਾਂਦਾ, ਕਿ ਉਹਨਾਂ ਦੀਆਂ ਜੁੱਤੀ ਚਾਟੋ, ਤੁਸੀਂ ਉਹਨਾਂ ਦੀਆਂ ਜੁੱਤੀਆਂ ਬਣ ਜਾਓ। ਜਿਹੜੇ ਜਿਹਨੇ ਡਿਕਲੇਅਰਡਲੀ ਕਹਿੰਦੇ ਨੇ ਵੀ ਤੁਹਾਡਾ ਬੀਜ ਨਾਸ ਕਰ ਦੇਣਾ, ਉਹਨਾਂ ਦੇ ਪੈਰ ਫੜ ਲਓ, ਉਹਨਾਂ ਦੀਆਂ ਚਰਨ ਦਾਸੀਆਂ ਬਣੋ ਔਰ ਉਹਨਾਂ ਦੇ ਨੌਕਰਾਣੀਆਂ ਬਣੋ, ਔਰ ਪਰ ਇਹ ਸਿੱਖੀ ਰੂਪ ਜਿਹੜਾ ਇਹ ਵਾਪਸ ਕਰੋ ਜਾ ਕੇ, ਉਹਨਾਂ ਦਾ ਭਗਵਾਂ ਪਾ ਕੇ ਰੁੰਡਤ ਮੁੰਡਤ ਹੋ ਕੇ ਉਹਨਾਂ ਦਾ ਜਿਹੜਾ ਸ਼ਿਵਲਿੰਗ ਪੂਜੋ ਜਾ ਕੇ। ਸੈਂਕੜੇ ਹੋਣ ਸ਼ਹੀਦੀਆਂ ਉਹ ਕੁਝ ਨਾ ਬੋਲੇ, ਉਸਦੇ ਬਣ ਜਾਓ ਲਾਕੜੀ ਬਿਨਾਂ ਦਮੋਂ ਗੋਲੇ, ਪਾ ਕੇ ਚੂੜੀਆਂ ਭਾਵੇਂ ਛੜੇ ਦੀਆਂ ਬਣ ਜਾਓ ਨਾਰਾਂ, ਪਰ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ।
ਕਿ ਵਿਆਹ ਨਹੀਂ ਹੋਇਆ ਤੇ ਛੜਿਆਂ ਦੀਆਂ ਨਾਰਾਂ ਬਣ ਜਾਓ, ਚੂੜੀਆਂ ਪਾ ਲਈਆਂ ਤੇ ਸਮਝ ਲਓ ਕਿ ਵੀ ਤੁਸੀਂ ਸੁਹਾਗਣਾ ਹੋ ਗਈਆਂ। ਅਬਦਾਲੀਆਂ ਅੰਗਰੇਜ਼ਾਂ ਨਾਲ ਸਿੰਝ ਲੈਂਦੇ ਰਹੇ ਹਾਂ, ਔਰੰਗਜ਼ੇਬ ਜੇ ਮੁਗਲਾਂ ਨਾਲ ਖਿੱਝ ਲੈਂਦੇ ਰਹੇ ਹਾਂ, ਵਿਪਰਾਂ ਨਾਲ ਜੰਗ ਛਿੜ ਪਈ ਨਾ ਮੰਨੀਏ ਹਾਰਾਂ, ਪਰ ਤੁਸੀਂ ਸਿੱਖ ਪੰਥ ਨੂੰ ਮੋੜ ਦਿਓ ਦਾੜੇ ਦਸਤਾਰਾਂ। ਕਿ ਵੀ ਅਸੀਂ ਅਬਦਾਲੀਆਂ ਨਾਲ ਟੱਕਰ ਲਈ, ਅੰਗਰੇਜ਼ਾਂ ਨਾਲ ਲਈ, ਮੁਗਲਾਂ ਨਾਲ ਲਈ, ਹੁਣ ਸਾਡੀ ਵਿਪਰਾਂ ਦੇ ਨਾਲ, ਬ੍ਰਾਹਮਣਾਂ ਦੇ ਨਾਲ, ਬ੍ਰਾਹਮਣਵਾਦੀਆਂ ਦੇ ਨਾਲ ਜੰਗ ਛਿੜੀ ਹੋਈ ਹੈ। ਨਾ ਅਸੀਂ ਪਹਿਲਾਂ ਹਾਰ ਮੰਨੀ, ਉਹਨਾਂ ਦੀ ਸਫ ਵਲੇਟੀ, ਨਾ ਅਸੀਂ ਹੁਣ ਮੰਨਦੇ ਹਾਂ। ਪਰ ਤੁਸੀਂ ਜਿਹੜੇ ਕਾਵਰਡ ਔਰ ਲਾਲਚੀ ਔਰ ਜਿਹੜੇ ਮੌਕਾ ਪ੍ਰਸਤ, ਤੁਸੀਂ ਇਹ ਸਿੱਖੀ ਰੂਪ ਨੂੰ ਛੱਡੋ ਔਰ ਜਿਹੜਾ ਹੈ ਉਹ ਸਾਨੂੰ ਬਦਨਾਮ ਨਾ ਕਰੋ। ਸੋ ਬਹੁਤ ਬਹੁਤ ਸ਼ੁਕਰੀਆ। ਸ਼ੇਰਬਾਜ਼ ਸਿੰਘ ਢਿੱਲੋਂ, ਰਾਈਜ਼ ਬਿਯੋਂਡ ਦਾ ਚੇਨਸ। When path seems lost and shadows grow, and no clear path is left to go, we call it problem, soft in name, yet it is bondage wrapped in shame. ਜਦੋਂ ਅਸੀਂ ਇਉਂ ਜਾਪਦਾ ਵੀ ਰਾਹ ਗਵਾਚ ਗਿਆ ਜਾਂ ਅਸੀਂ ਗਵਾਚ ਗਏ ਹਾਂ ਰਾਹ ਤੋਂ ਔਰ ਪਰਛਾਵੇਂ ਵੱਧਦੇ ਜਾਂਦੇ ਨੇ, ਕੋਈ ਵੀ ਸਾਫ਼ ਰਸਤਾ ਸਾਹਮਣੇ ਨਜ਼ਰ ਨਹੀਂ ਆਉਂਦਾ, ਭਾਵੇਂ ਇਸ ਨੂੰ ਅਸੀਂ ਜਿਵੇਂ ਹੁੰਦਾ ਜੀ ਪੰਜਾਬ ਸਮੱਸਿਆ ਦਾ ਕੀ ਹੱਲ ਹੈ, ਫਲਾਣਾ ਸਿੱਖਾਂ ਦੀ ਸਮੱਸਿਆ ਕੀ ਹੈ, ਉਹਨਾਂ ਕਿ ਵੀ ਕਾਲ ਇਟ ਪ੍ਰੋਬਲਮ ਸੌਫਟ ਇਨ ਨੇਮ। ਇਹ ਇੱਕ ਪਿਆਰਾ ਜਿਹਾ ਲਫ਼ਜ਼ ਅਸੀਂ ਜਿਹੜਾ ਅਸਲ ਤੋਂ ਭੱਜਣ ਲਈ ਘੜਿਆ ਹੋਇਆ, ਯੈਟ ਇਟ ਇਜ਼ ਬੌਂਡੇਜ ਰੈਪਡ ਇਨ ਸ਼ੇਮ। ਅਸਲੀ ਗੱਲ ਗੁਲਾਮੀ ਹੈ, ਪਰ ਕਿਉਂਕਿ ਇਹ ਲਫ਼ਜ਼ ਸ਼ਰਮ ਦਿੰਦਾ ਹੈ ਤੇ ਅਸੀਂ ਇਸ ਦੇ ਲਈ ਸੌਫਟ ਲਫ਼ਜ਼ ਪ੍ਰੋਬਲਮ ਲੱਭ ਲਿਆ ਹੋਇਆ, ਪਰ ਅਸਲ ਪ੍ਰੋਬਲਮ ਜਿਹੜੀ ਹੈ ਉਹ ਗੁਲਾਮੀ ਹੈ। When path seems lost and shadows grow and no clear path is left to go, we call it problem, soft in name, yet it is bondage wrapped in shame. A silent cage, no iron bars, yet dims your dreams, outshines your stars, where freedom fades to fragile lore and self-respect knocks at no door. ਸਵੈਮਾਨ ਖਤਮ। ਅੱਛਾ। ਚੁੱਪ ਵਾਲੀ ਇੱਕ ਕੇਜ, ਇੱਕ ਪਿੰਜਰਾ, ਇਹ ਸਾਇਲੈਂਟ ਕੇਜ, ਨੋ ਆਇਰਨ ਬਾਰਸ। ਭਾਵੇਂ ਕੋਈ ਇਹ ਨਹੀਂ ਹੈ ਵੀ ਉਹਦੇ ਤੇ ਕੇਜ ਦੇ ਉੱਤੇ ਕੋਈ ਆਇਰਨ ਦੇ ਲੋਹੇ ਦੀਆਂ ਜਿਹੜੇ ਨੇ ਉਹ ਸਲਾਖਾਂ ਲੱਗੀਆਂ ਹੋਈਆਂ ਨੇ। ਯੈਟ ਡਿਮਸ ਯੋਰ ਡਰੀਮਸ, ਆਊਟਸ਼ਾਈਨਸ ਯੋਰ ਸਟਾਰਸ। ਤੁਹਾਡੇ ਸੁਪਨਿਆਂ ਦੀ ਘਾਤਕ, ਤੁਸੀਂ ਕੇਜ ਦੇ ਵਿੱਚੋਂ ਭਾਵੇਂ ਨਜ਼ਰ ਨਹੀਂ ਆਉਂਦੇ ਉਹਦੇ ਡੰਡੇ, ਲੇਕਿਨ ਤੁਹਾਡੀਆਂ ਹੋਪ ਸਾਰੀਆਂ ਮਰੀਆਂ ਹੋਈਆਂ ਨੇ। ਜਦੋਂ ਫਰੀडम ਜਿਹੜੀ ਹੈ ਉਹ ਫ੍ਰੈਜਲ ਹੋ ਜਾਂਦੀ ਹੈ, ਉਹ ਛੱਡ ਰਹੀ ਹੁੰਦੀ ਹੈ, ਐਂਡ ਸੈਲਫ ਰਿਸਪੈਕਟ ਨੌਕਸ ਐਟ ਨੋ ਡੋਰ। ਆਜ਼ਾਦ ਲੋਕਾਂ ਦੇ ਹਰ ਦਰਵਾਜ਼ੇ ਤੇ ਸੈਲਫ ਰਿਸਪੈਕਟ, ਸਵੈਮਾਨ ਜਿਹੜਾ ਹੈ ਉਹ ਦਸਤਕ ਦੇ ਰਿਹਾ ਹੁੰਦਾ ਹੈ। ਪਰ ਜਦੋਂ ਤੁਸੀਂ ਗੁਲਾਮ ਹੁੰਦੇ ਹੋ, ਉਹ ਕਿਸੇ ਵੀ ਦਰਵਾਜ਼ੇ ਤੇ ਨਹੀਂ ਹੁੰਦਾ, ਸਾਰੇ ਹੀ ਉਸ ਮਾਯੂਸੀ ਦੇ ਵਿੱਚ, ਗੁਲਾਮੀ ਦੇ ਵਿੱਚ ਜੀ ਰਹੇ ਹੁੰਦੇ ਨੇ। A realm where will begins to bow, where I am free, feels false somehow, where unseen hands control your breath, a living pause, not living death. ਜ਼ਾਰਾ ਮੌਤ ਨਹੀਂ ਹੈ, ਪਰ ਤੁਸੀਂ ਉਵੇਂ ਹੀ ਜਿਵੇਂ ਹੁੰਦਾ ਜੇ ਮੁਰਦੇ ਹਾਣ ਪਈ ਹੋਈ ਹੈ ਕਿ ਵੀ ਤੁਰੇ ਤੁਸੀਂ ਉਵੇਂ ਹੀ ਜਿਵੇਂ ਲਾਸ਼ਾਂ, ਜਿਉਂਦੀਆਂ ਲਾਸ਼ਾਂ ਜਦੋਂ ਕਿਹਾ ਜਾਂਦਾ ਤੁਰੇ ਫਿਰਦੇ ਨੇ, ਕਿਉਂਕਿ ਤੁਹਾਡੇ ਅਹਿਸਾਸ ਕਿਲ ਕਰ ਦਿੱਤੇ ਜਾਂਦੇ ਨੇ। ਤੁਸੀਂ ਜਿਹੜੇ ਨੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਵੀ ਅਸੀਂ ਆਜ਼ਾਦ ਨਹੀਂ ਹੈ, ਔਰ ਅਨਸੀਨ ਹੈਂਡਸ ਕੰਟਰੋਲ ਯੋਰ ਬ੍ਰੈਥ। ਤੁਹਾਨੂੰ ਲੱਗਦਾ ਵੀ ਤੁਹਾਡੀ ਤਾਂ ਹਰ ਚੀਜ਼ ਦੇ ਉੱਤੇ ਕਿਸੇ ਹੋਰ ਦਾ ਕਬਜ਼ਾ ਹੈ, ਤੁਸੀਂ ਤਾਂ ਆਪਣੀ ਕਿਸਮਤ ਆਪ ਘੜਨ ਦਾ ਹੱਕ ਤਾਂ ਦੂਰ ਦੀ ਗੱਲ, ਕੋਈ ਤੁਹਾਡੀ ਆਪਣੀ ਦੌਲਤ ਵੀ ਨਹੀਂ ਹੈ, ਆਪਣੇ ਰਿਸੋਰਸਿਸ, ਆਪਣਾ ਆਧਾਰ, ਹਰ ਇੱਕ ਨੂੰ ਕੋਈ ਹੋਰ ਜਿਹੜੀ ਹੈ ਪਾਵਰ ਉਹ ਕੰਟਰੋਲ ਕਰ ਰਹੀ ਹੈ। ਬਟ ਪੌਜ਼, ਰਿਫਲੈਕਟ ਐਂਡ ਲਰਨ ਟੂ ਸੀ, not all chains last eternally. Some storms are brief, some linger long, some weak, some fierce, some right, some wrong. ਪਰ ਸੋਚੋ ਜ਼ਰਾ ਧੀਰਜ ਦੇ ਨਾਲ, ਬਟ ਪੌਜ਼, ਰਿਫਲੈਕਟ ਐਂਡ ਲਰਨ ਟੂ। ਇਹ ਦੇਖੋ ਕਿ ਇਹ ਹਮੇਸ਼ਾ ਦੇ ਲਈ ਤਾਂ ਨਹੀਂ ਬਣੀਆਂ ਚੇਨਸ ਕਿ ਵੀ ਜੇ ਤੁਸੀਂ ਐਫਰਟ ਕਰਕੇ ਇਹਨਾਂ ਨੂੰ ਕੱਟਣਾ ਚਾਹੋਗੇ ਤੇ ਫਿਰ ਵੀ ਇਹ ਰਹਿਣਗੇ, ਇਟਰਨਲ ਨਹੀਂ ਨੇ, ਇਹ ਕੱਟੀਆਂ ਜਾ ਸਕਦੀਆਂ ਨੇ।
ਕੁਛ ਤੂਫਾਨ ਆਉਂਦੇ ਨੇ, ਉਹ ਬਰੀਫ ਹੁੰਦੇ ਨੇ, ਵਾਵ ਰੋਲੇ ਵਾਂਗ ਨਿਕਲ ਜਾਂਦੇ ਨੇ, ਕੁਛ ਲੰਬਾ ਵਕਤ ਹੁੰਦੇ ਨੇ, ਕੁਛ ਕਮਜ਼ੋਰ ਹੁੰਦੇ ਨੇ, ਕੁਛ ਜਿਹੜੇ ਨੇ ਸਖਤ ਹੁੰਦੇ ਨੇ, ਕੁਛ ਠੀਕ, ਕੁਛ ਗਲਤ। ਇਹ ਸਭ ਕੁਛ ਵਾਪਰ ਰਿਹਾ ਹੁੰਦਾ। ਸਮ ਫੇਡ ਲਾਈਕ ਮਿਸਟ ਐਟ ਬ੍ਰੇਕ ਆਫ ਡੇ, some stubborn clouds that choose to stay, and some, if left without a fight, may root themselves and steal your light। ਉਦਾਹਰਣ ਦਿੱਤੀ ਹੈ ਕਿ ਜਦੋਂ ਸਵੇਰ ਦਾ ਸੂਰਜ ਚੜ੍ਹਦਾ ਹੈ ਤੇ ਜਿਹੜੀ ਧੁੰਦ ਹੈ ਉਹ ਛੱਟ ਜਾਂਦੀ ਹੈ। ਕੁਝ ਬੱਦਲ ਜਿਹੜੇ ਹੱਠੀ ਢੀਠ ਕਿਸਮ ਦੇ ਨੇ ਉਹ ਰਹਿ ਵੀ ਜਾਂਦੇ ਨੇ, ਔਰ ਕੁਝ ਜਿਹੜੇ ਨੇ ਜੇ ਉਹਨਾਂ ਨੂੰ ਤੁਸੀਂ ਚੈਲੰਜ ਨਾ ਕਰੋ, ਜਿਹੜੇ ਹਾਲਾਤ ਤੁਹਾਡੇ ਸਾਹਮਣੇ ਨੇ, ਉਹ ਫਿਰ ਤੁਹਾਡੀ ਰੋਸ਼ਨੀ ਨੂੰ ਚੁਰਾ ਲੈਣਗੇ ਔਰ ਤੁਹਾਡੀ ਗੁਲਾਮੀ ਨੂੰ ਹੋਰ ਵੀ ਉਹ ਪਰਪੈਚੁਏਟ ਕਰਨਗੇ। ਨਾਈਸ। What feeds their strength, what makes them rise, not fate, but veiled, unguarded eyes, a lack of wisdom, dimmed in sight, that lets the darkness mimic light। ਉਹਨਾਂ ਦੀ ਸਟਰੈਂਥ ਕੀ ਹੈ? ਵਟ ਫੀਡਸ ਦੇਅਰ ਸਟਰੈਂਥ, ਵਟ ਮੇਕਸ them ਰਾਈਜ਼। ਉਹਨਾਂ ਨੂੰ ਕਿਹੜੀ ਚੀਜ਼ ਖੜਾ ਕਰਦੀ ਹੈ? ਨਾਟ ਫੇਟ ਬਟ ਵੇਲਡ ਅਨਗਾਰਡਡ ਆਈਜ਼। ਨਸੀਬ ਤੇ ਉੱਤੇ ਛੱਡਣਾ ਨਹੀਂ ਹੈ ਜੀ, ਸਾਡੇ ਕਰਮਾਂ 'ਚ ਗੁਲਾਮੀ ਲਿਖੀ ਹੋਈ ਹੈ। ਪਰ ਜਦੋਂ ਤੁਸੀਂ ਉਹਨਾਂ ਅੱਖਾਂ ਦੇ ਨਾਲ ਜਿਨ੍ਹਾਂ ਨੇ ਗੁਲਾਮੀ ਦੇ ਸੰਗਲ ਕੱਟਣ ਦਾ ਧਈਆ ਕੀਤਾ, ਤੁਸੀਂ ਗੁਲਾਮੀ ਦੇਖਦੇ ਹੋ, ਫਿਰ ਧਈਆ ਕਰਦੇ ਹੋ ਵੀ ਇਹਨੂੰ ਅਸੀਂ ਨਹੀਂ ਕਬੂਲਣਾ। ਇਹ ਲੈਕ ਆਫ ਵਿਜ਼ਡਮ ਡਿਮਡ ਇਨ ਸਾਈਟ, ਜੇ ਤੁਸੀਂ ਅਕਲੋਂ ਸਖਣੇ ਹੋ, ਤੁਹਾਡੇ ਅੰਦਰ ਆਜ਼ਾਦ ਹੋਣ ਦਾ ਜਿਹੜਾ ਜਜ਼ਬਾ ਉਹ ਮੁੱਕ ਗਿਆ, ਦੈਟ ਲੈਟਸ ਦਾ ਡਾਰਕਨੈਸ ਮਿਮਿਕ ਲਾਈਟ। ਫਿਰ ਜਿਸ ਹਨੇਰੇ 'ਚ ਤੁਸੀਂ ਜੀ ਰਹੇ ਹੁੰਦੇ ਹੋ ਉਹ ਵੀ ਤੁਹਾਨੂੰ ਰੋਸ਼ਨੀ ਲੱਗਣ ਲੱਗ ਜਾਂਦਾ। ਜਿਵੇਂ ਜਿਹੜੇ ਉਹਨਾਂ ਨੂੰ ਕੀ ਸਟਾਕਹੋਮ ਸਿੰਡਰੋਮ ਹੁੰਦਾ ਹੈ ਕਿ ਵੀ ਗੁਲਾਮੀ ਨੂੰ ਹੀ ਤੁਸੀਂ ਪਿਆਰ ਕਰਨ ਲੱਗ ਜਾਂਦੇ ਹੋ। The foe is cunning, cloaked, concealed. He wins when truth remains unsealed. He crowns himself your inner lord while you unknowingly accord। ਤੁਹਾਡਾ ਦੁਸ਼ਮਨ ਕਨਿੰਗ ਹੈ, ਕਮੀਨਾ, ਲਬਾਦੇ 'ਚ ਜਿਹੜਾ ਆਪਣੇ ਆਪ 'ਚ ਨੂੰ ਉਹਨੇ ਲੁਕਾਇਆ ਹੋਇਆ, ਝੂਠਾ। ਜਦੋਂ ਸੱਚਾਈ ਚੈਲੰਜ ਨਹੀਂ ਕਰਦੀ ਉਦੋਂ ਹੀ ਉਹ ਜਿੱਤਦਾ। ਜੇ ਸੱਚ ਖੜ ਜਾਏ, ਸੱਚ ਦੇ ਸਾਹਮਣੇ ਤਾਂ ਸੱਚ ਦਾ ਆਪਣਾ ਭਾਰ ਹੁੰਦਾ, ਕੌਣ ਉਹਦੇ ਸਾਹਮਣੇ ਖਲੋ ਸਕਦਾ? ਉਹ ਤੁਹਾਡੇ ਅੰਦਰ ਦਾ ਮਾਲਕ ਬਣ ਕੇ ਬੈਠਾ ਹੋਇਆ। ਜਦੋਂ ਕਿ ਤੁਸੀਂ ਅਨਨੋਇੰਗਲੀ ਉਸ ਸਾਰੇ ਝਾਂਸੇ ਦੇ ਵਿੱਚ ਫਸੇ ਹੋਏ ਹੋ, ਉਸ ਅਕੋਰਡ ਦਾ ਹਿੱਸਾ ਬਣ ਜਾਂਦੇ ਹੋ ਜਿਹਦਾ ਮਾਸਟਰ ਉਹ ਹੈ। ਬਟ ਨੌਲੇਜ the sacred flame that breaks illusion, shatters shame. It whispers, wake, reclaim your throne. No tyrant rules what you have known. ਪਰ ਗਿਆਨ ਚਾਨਣ, but knowledge the sacred flame, ਇਹ ਚਾਨਣ ਦਾ ਸੁੱਚਾ ਪਵਿੱਤਰ ਪਾਕ ਦੀਵਾ, ਰੋਸ਼ਨੀ, ਫਲੇਮ ਜੀ, ਜਿਹੜਾ ਤੁਹਾਡੇ ਅੰਦਰਲੇ ਇਲੂਜ਼ਨ ਨੂੰ ਤੋੜਦਾ ਹੈ। ਤੁਹਾਡੇ ਅੰਦਰ ਜਿਹੜਾ ਇੱਕ ਸ਼ਰਮ ਦੇ ਥੱਲੇ ਤੁਸੀਂ ਗੁਲਾਮੀ ਨੂੰ ਕਬੂਲ ਕਰਕੇ ਬੈਠੇ ਹੋ, ਉਸ ਡਰ ਨੂੰ ਵੀ ਕੱਢਦਾ ਹੈ। ਇਹ ਤੁਹਾਡੇ ਕੰਨਾਂ ਦੇ ਵਿੱਚ ਤੁਹਾਡੀ ਰੂਹ ਦੇ ਨਾਲ ਲੱਗ ਕੇ ਵਿਸਪਰ ਕਰਦਾ ਹੈ, ਵੇਕ, ਰੀਕਲੇਮ ਯੋਰ ਥਰੋਨ। ਜਾਗ, ਤੂੰ ਤਾਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਤੂੰ ਗੁਰੂ ਗੋਬਿੰਦ ਸਿੰਘ ਦੀ ਧੀ ਹੈ। ਰਾਜ ਕਰੇਗਾ, ਖਾਲਸਾ ਸਾਨੂੰ ਪਾਤਸ਼ਾਹੀ ਗੁਰੂ ਨੇ ਬਖਸ਼ੀ ਹੋਈ ਹੈ। ਖੜੇ ਹੋ, ਵਟ ਯੂ, ਜਿਹੜਾ ਕੋਈ ਵੀ, ਵੇਕ, ਰੀਕਲੇਮ ਯੋਰ ਥਰੋਨ। ਨੋ ਟਾਇਰੈਂਟ ਰੂਲਸ ਵਟ ਯੂ ਹੈਵ। ਅਸੀਂ ਕਿਸੇ ਦਾ ਜ਼ੁਲਮ ਨਹੀਂ ਸਹਾਰਨਾ। ਸੋ ਡੂ ਨਾਟ ਨੀਲ ਇਨ ਹੈਲਪਲੈਸ ਟੀਅਰਸ, ਨਾਟ ਸਮਨ ਪਿਟੀ, ਫੀਡ ਯੋਰ ਫੀਅਰਸ, ਫॉर sympathy thou, soft and kind, can trap the will, can dull the mind. So do not kneel in helpless tears. ਐਵੇਂ ਵਿਚਾਰੇ ਜਿਹਾ ਬਣ ਕੇ ਗੋਡੇ ਟੇਕ ਕੇ ਵਿਚਾਰਗੀ ਨਾ ਆਪਣੀ ਦੱਸੋ। not someone pity, feed your fears. ਐਵੇਂ ਕਿਸੇ ਦੇ ਤਰਸ ਦੇ ਦਇਆ ਦੇ ਪਾਤਰ ਨਾ ਬਣੋ ਜਿਹੜਾ ਤੁਹਾਡੇ ਅੰਦਰ ਹੋਰ ਡਰ ਪੈਦਾ ਕਰਦਾ ਹੈ। for sympathy thou, soft and kind, ਭਾਵੇਂ ਕੋਈ ਜਿਹੜਾ ਤੁਹਾਡੇ ਨਾਲ ਹਮਦਰਦੀ ਵੀ ਕਰ ਰਿਹਾ ਹੁੰਦਾ ਹੈ, ਬੜੇ ਮਿੱਠੇ ਬੋਲ ਰਿਹਾ ਹੋਏ, can trap the will, can dull the mind, ਉਹ ਤੁਹਾਡੀ ਵਿਲ ਨੂੰ ਜਿਹੜਾ ਹੈ
ਉਹ ਕਮਜ਼ੋਰ ਕਰਦਾ ਹੈ। ਇਸ ਲਈ ਅਸੀਂ ਕਿਸੇ ਦੇ ਤਰਸ ਦੇ ਪਾਤਰ ਵੀ ਨਹੀਂ ਬਣਨਾ ਹੈ। ਸਟੈਂਡ ਫਰਮ, ਬੀ ਬੋਲਡ, ਕਨਫਰੰਟ ਦਾ ਸਟਾਰਮ, ਲੈਟ ਕਰੇਜ ਬੀ ਯੋਰ ਟਰੂਐਸਟ ਫਾਰਮ, ਫॉर ਐਵਰੀ ਨॉट हैज़ हैंड्स टू अनटाई, फॉर एवरी फॉल ए वे टू राइज हाई। खड़े होवो बुलंदी दे नाल, मजबूती दे नाल, तूफाना दा मुकाबला करो। हौसला तुहाडा असली जिहड़ा हथियार होए, असली तुहाडा इतबार होए, क्योंकि हर गंढ जिहड़ी है फॉर एवरी नॉट हैज़ हैंड्स टू अनटाई। जे हर गंढ नूं खोलण लई तुहाडे कोल हत्थ ने, हर समस्या दा जिहड़ा ਉਹ जवाब है। और फॉर एवरी फॉल ए वे टू राइज हाई, ਜਦੋਂ ਤੁਸੀਂ ਡਿੱਗਦੇ ਹੋ ਉਹਦੇ 'ਚ ਇੱਕ ਅਪਰਚੁਨਿਟੀ ਵੀ ਹੁੰਦੀ ਹੈ ਵੀ ਤੁਸੀਂ ਅਗਲੀ ਵਾਰ ਉੱਠੋਗੇ ਉਸ ਤੋਂ ਵੀ ਮਜ਼ਬੂਤ, ਫਿਰ ਡਿੱਗ ਸਕਦੇ ਹੋ, ਫਿਰ ਉੱਠੋਗੇ ਔਰ ਇਵੈਂਚੁਅਲੀ ਤੁਸੀਂ ਤੁਰੋਗੇ, ਫਿਰ ਭੱਜਣਾ ਸ਼ੁਰੂ ਕਰੋਗੇ। ਵੀ ਆਰ ਨਾਟ ਬੋਰਨ ਟੂ ਫਾਲ ਅਗੇਨ, ਟੂ ਵੀਅਰ ਦਾ ਸੇਮ ਸੈਲਫ ਫੋਰਜਡ ਚੇਨ, ਬਟ ਟੂ ਅਵੇਕਨ हैंड इन हैंड एंड अंडरस्टैंड द हिडन प्लान। कि ਅਸੀਂ ਡਿੱਗਣ ਲਈ ਨਹੀਂ ਬਣੇ ਹੋਏ, ਅਸੀਂ ਡਿੱਗਦੇ ਹਾਂ, ਰੈਜ਼ੀਲੀਅੰਸ ਇਹਨੂੰ ਹੀ ਕਹਿੰਦੇ ਨੇ, ਪਰ ਉੱਠ ਖੜੇ ਹੁੰਦੇ ਹਾਂ। ਅਸੀਂ ਕੋਈ ਆਪਣੇ ਆਪ ਹੀ ਇੱਕ ਚੇਨ ਬਣਾ ਕੇ ਉਹਦੇ 'ਚ ਆਪਣੇ ਆਪ ਨੂੰ ਨਹੀਂ ਬੰਨਿਆ ਹੋਇਆ, ਪਰ ਅਸੀਂ ਜਾਗਰੂਕ ਹੋ ਕੇ ਹੱਥ ਨਾਲ ਹੱਥ ਫੜ ਕੇ ਉਹ ਸਾਰੇ ਜਿਹੜੀ ਗੁਪਤ ਸਾਜ਼ਿਸ਼ਾਂ ਨੇ ਉਸ ਨੂੰ ਸਮਝੀਏ। ਦ ਓਪਰੈਸਰ ਥਰਾਈਵਸ where minds are weak, where silent hearts refuse to speak, but now the hour has come to stand, to break the rule, to shift the land। oppressor ਜ਼ੁਲਮ ਕਰਨ ਵਾਲਾ ਉਦੋਂ ਤੱਕ ਹੀ ਜ਼ੁਲਮ ਕਰਦਾ ਹੈ ਜਦੋਂ ਉਹਨੂੰ ਕੋਈ ਚੈਲੰਜ ਕਰਨ ਵਾਲਾ ਨਹੀਂ ਹੈ। ਕਮਜ਼ੋਰ ਦਿਮਾਗਾਂ ਦੇ ਲੋਕ ਸਾਹਮਣੇ ਖਲੋਤੇ ਹੁੰਦੇ ਨੇ। where silent hearts refuse to speak, ਜਦੋਂ ਕੋਈ ਸੱਚ ਦੇ ਲਈ ਖਲੋਣ ਵਾਲਾ, ਬੋਲਣ ਵਾਲਾ ਨਹੀਂ ਹੁੰਦਾ, ਅਤੇ ਜ਼ੁਲਮ ਜਿਹੜਾ ਆਸਾਨੀ ਦੇ ਨਾਲ ਕਰਿਆ ਤੁਰਿਆ ਜਾਂਦਾ ਹੈ। ਪਰ ਹੁਣ ਉਹ ਵਕਤ ਆ ਗਿਆ ਖੜੇ ਹੋਣ ਦਾ, ਇਸ ਜ਼ੁਲਮ ਦੇ ਰਾਜ ਦਾ ਅੰਤ, ਔਰ ਇਸ ਧਰਤੀ ਦੇ ਉੱਤੇ ਸਾਡੀ ਮਾਲਕੀ, ਜਿਸ ਧਰਤੀ ਦੇ ਅਸੀਂ ਵਾਰਸ ਹੈ। ਅਪਰੂਟ ਦਾ ਫੀਅਰ, ਡਿਸਕਾਰਡ ਦਾ ਲਾਈਜ਼, ਲੈਟ ਫੀਅਰਲੈਸ ਟਰੂਥ ਵਿਦਨ ਯੂ ਰਾਈਜ਼, ਫॉर ਈਵਨ ਫੋਜ਼ though fierce they seem, are shaken by a waking dream। uproot the fear, discard the lie, ਝੂਠ ਨੂੰ ਵਗਾ ਕੇ ਪਰਾਂ ਮਾਰੋ, ਅੰਦਰੋਂ ਡਰ ਨੂੰ ਕੱਢੋ। let fearless truth within you, ਤੁਹਾਡੇ ਅੰਦਰ ਬੈਠਾ ਜਿਹੜਾ ਸੱਚ ਹੈ ਉਹਨੂੰ ਖੜਾ ਕਰੋ। ਈਵਨ ਤੁਹਾਡੇ ਦੁਸ਼ਮਣ ਵੀ ਜਦੋਂ ਉਹ ਤੁਹਾਡਾ ਮੁਕਾਬਲਾ ਤੁਹਾਨੂੰ ਫੇਸ ਕਰਨ ਦਾ ਫੀਅਰਸ ਜਿੰਨੇ ਮਰਜ਼ੀ ਉਹ ਖੌਫਨਾਕ ਲੱਗਣ, are shaken by a ਵੇਕਿੰਗ ਡ੍ਰੀਮ। ਜਦੋਂ ਸੱਚ ਖਲੋ ਜਾਂਦਾ ਹੈ ਤੇ ਉਹ ਵੀ ਥਰ ਥਰ ਕੰਬਣ ਲੱਗਦੇ ਨੇ। ਦੇ ਬੀਅਰ ਦੇਅਰ ਵੇਟ, ਦੇਅਰ ਕਰੈਕਸ, ਦੇਅਰ ਸਟ੍ਰੇਨ, ਦਿਸ ਇਜ਼ ਯੋਰ ਮੋਮੈਂਟ, ਬ੍ਰੇਕ ਦਾ ਚੇਨ, ਮੂਵ ਫੋਰਥ ਵਿਦ ਫਾਇਰ, ਵਿਦ ਸਟੈਡੀ ਵਿਲ, ਦਾ ਪਾਥ ਇਜ਼ ਯੋਰਸ, ਦਾ ਵਰਲਡ ਸਟੈਂਡ ਸਟਿਲ। ਹੁਣ ਇਹ ਵੇੜਾ ਖਲੋ ਜਾਓ। ਦੇ ਬੀਅਰ ਦੇਅਰ ਵੇਟ, ਦੇਅਰ ਕਰੈਕਸ, ਦੇਅਰ ਸਟ੍ਰੇਨ, ਇਹ ਉਹਨਾਂ ਦੇ ਕਮਜ਼ੋਰੀਆਂ, ਉਹਨਾਂ ਵਿਚਲੀਆਂ ਕਮੀਆਂ ਤੁਹਾਡੇ ਸਾਹਮਣੇ ਨੇ। ਇਹ ਹੁਣ ਤੁਹਾਡੇ ਪਲ ਨੇ ਇਹਨਾਂ ਗੁਲਾਮੀ ਦੇ ਸੰਗੜਾਂ ਨੂੰ ਤੋੜਨ ਦੇ, ਕੱਟਣ ਦੇ। ਮੂਵ ਫੋਰਥ ਵਿਦ ਫਾਇਰ, ਪੂਰੇ ਆਪਣੇ ਅੰਦਰ ਜਿਹੜੀ ਹੈ ਉਹ ਜਿਹਨੂੰ ਫਾਇਰ ਇਨ ਦਾ ਬੈਲੀ ਕਹਿੰਦੇ ਨੇ, ਉਸ ਦੇ ਨਾਲ ਅੱਗੇ ਵਧੋ ਮਜ਼ਬੂਤ ਇਰਾਦੇ ਦੇ ਨਾਲ। ਇਹ ਅੱਜ ਰਾਹ ਵੀ ਤੁਹਾਡੇ ਨੇ ਔਰ ਮੰਜ਼ਿਲ ਵੀ ਤੁਹਾਡੀ ਹੈ। ਦੁਨੀਆ ਜਿਹੜੀ ਹੈ ਉਹ ਤੁਹਾਡੇ ਵੱਲ ਦੇਖ ਰਹੀ ਹੈ। ਲਾਸਟ ਸੈਂਟੈਂਸ ਹੈ, and mark these words, let courage ring, you rise, you fight, you surely win। and mark these words, let courage ring, you rise, you fight, you surely win। ਕਿ ਇਹ ਲਫ਼ਜ਼ ਆਪਣੇ ਅੰਦਰ ਉਕਰਾ ਲਓ, ਉਕਰ ਲਓ ਕਿ ਹੁਣ ਹੌਸਲੇ ਦਾ ਵੇਲਾ ਹੈ, ਤੁਸੀਂ ਖਲੋਣਾ ਹੈ, ਤੁਸੀਂ ਲੜਨਾ ਹੈ, ਔਰ ਇਵੈਂਚੁਅਲੀ ਤੁਸੀਂ ਫਤਹ ਹਾਸਲ ਕਰ। ਰਿਮਾਰਕੇਬਲ, ਸੋ ਨਾਈਸ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਦੋਨਾਂ ਸ਼ਾਇਰਾਂ ਦਾ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਪਹਿਲੇ ਸਾਡੇ ਵਿਊਅਰ ਨੇ ਸੋਨਮਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਮੁਹੰਮਦ ਅਫਜ਼ਲ ਜੀ, ਇਹ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਇੰਦਰਪ੍ਰੀਤ ਸਿੰਘ ਜੀ ਨੇ, ਉਹ ਵੀ ਫਤਿਹ ਬੁਲਾਉਂਦੇ ਨੇ।
ਟੋਨੀ ਢੀਂਡਸਾ ਜੀ ਵੀ ਔਰ ਇੰਦਰਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਹੋਪਫੁਲੀ ਸੀ ਯੂ ਗਾਇਜ਼ ਐਟ ਸਟਾਕਟਨ ਨਗਰ ਕੀਰਤਨ ਆਲਵੇਜ਼ ਲੁਕਿੰਗ ਫਾਰਵਰਡ ਟੂ ਇਟ। ਸੋ ਅਸੀਂ ਨਹੀਂ ਆ ਰਹੇ ਜੀ, ਪਹਿਲਾਂ ਤੋਂ ਇੰਦਰਪ੍ਰੀਤ ਦੱਸ ਸਿੰਘ ਦਈਏ। ਜੀ, ਅਸੀਂ ਆਲਰੇਡੀ ਅਨਾਉਂਸ ਕੀਤਾ ਹੈ, ਇਸ ਵਾਰ ਕੁਝ ਕਾਰਨਾਂ ਕਰਕੇ ਸਾਡੀ ਟੀਮ ਨਹੀਂ ਪਹੁੰਚ ਪਾਏਗੀ। ਅਸੀਂ ਵੀ ਤੁਹਾਨੂੰ ਮਿਸ ਕਰਾਂਗੇ, ਪਰ ਬਿਲਕੁਲ। ਕਈ ਚੀਜ਼ਾਂ ਤੇ ਕੰਟਰੋਲ ਨਹੀਂ ਹੁੰਦਾ ਹੈ। ਸੋ ਨਾਸਰ ਚੌਧਰੀ ਜੀ ਵੀ ਔਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ, ਹਾਂਜੀ ਇਹਨਾਂ ਫਿਰ ਦੁਬਾਰਾ ਲਿਖਿਆ ਇਹਨਾਂ ਨੇ ਇੰਦਰਪ੍ਰੀਤ ਸਿੰਘ ਜੀ ਉਹਨਾਂ ਨੇ ਸਟਾਕਟਨ ਬਾਰੇ, ਔਰ ਫਿਰ ਨਾਸਰ ਚੌਧਰੀ ਜੀ ਵੀ ਇਹਨਾਂ ਨੇ ਉਰਦੂ 'ਚ ਲਿਖਿਆ, ਮੈਂ ਨਹੀਂ ਪੜ੍ਹ ਪਾਵਾਂਗੀ, ਥੈਂਕ ਯੂ ਸੋ ਮਚ। ਔਰ ਸਤਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ God gives you long life, thank you so much। ਔਰ ਅਮਰਜੀਤ ਸਾਨੀ ਜੀ ਵੀ ਔਰ ਭਪਿੰਦਰ ਸਿੰਘ ਜੀ ਨਾਸਰ ਵੀ ਚੌਧਰੀ ਜੀ ਤਾਂ ਅੰਗਰੇਜ਼ੀ 'ਚ ਹੈ। ਨਹੀਂ ਇੱਧਰ Then after a while the light of Abraham ਨਹੀਂ, ਤੁਸੀਂ- illuminated the house of Azar। ਤੁਸੀਂ ਕਿੱਥੇ ਪੜ੍ਹ ਰਹੇ ਹੋ? ਮੈਂ ਤੁਹਾਡੇ ਵਾਲੀ ਉਸ ਲਿਸਟ 'ਚੋਂ ਹੀ ਪੜ੍ਹ ਨਹੀਂ ਰਿਹਾ। ਮੇਰੇ ਤੇ ਨਹੀਂ, ਇਹਦੇ 'ਚ ਨਹੀਂ ਪਿਆ ਹੈਗਾ, ਮੇਰੇ ਤੇ ਉਰਦੂ 'ਚ ਲਿਖਿਆ ਹੋਇਆ ਅੱਛਾ, ਜਾਂ ਫਿਰ ਇਹਦੇ 'ਚ ਟ੍ਰਾਂਸਲੇਸ਼ਨ ਹੋ ਗਈ ਹੋਏਗੀ। ਮੇਬੀ ਹੋ ਸਕਦਾ, ਪੜ੍ਹ ਦੋ ਤੁਸੀਂ ਪਰ। ਹਾਂ, ਕਿਉਂਕਿ ਜਿਹੜਾ ਅਸੀਂ ਅਲਾਮਾ ਇਕਬਾਲ ਦੀ ਨਜ਼ਮ ਸੀ ਕਿ ਨੂਰੇ ਇਬਰਾਹਿਮ ਸੇ ਆਜ਼ਰ ਕਾ ਘਰ ਰੋਸ਼ਨ ਹੁਆ, ਉਹਨਾਂ ਨੇ ਉਸ ਪਾਸੇ ਇਸ਼ਾਰਾ ਕੀਤਾ। ਦੈਨ ਆਫਟਰ ਅ ਵਾਈਲ the light of Abraham illuminated the house of Azar. Then finally the voice of monotheism rose from Punjab. A perfect man woke India from its sleep. फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। ये उन्होंने ਹਾਂਜੀ, ਸੋ ਨਾਈਸ। ਸੋ ਟੀਸੀ ਜੀ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਕਿ ਧੰਨਵਾਦ ਡਾਕਟਰ ਸਾਹਿਬ ਜੀ, ਨੀਲਮ ਕੌਰ ਜੀ, ਖਾਲਸਾ ਜ਼ਿੰਦਾਬਾਦ, ਸਲਾਮ ਟੂ ਆਵਰ ਪਾਕਿਸਤਾਨੀ ਬ੍ਰਦਰਸ ਐਂਡ ਸਿਸਟਰਸ ਉਹਨਾਂ ਲਿਖਿਆ। ਔਰ ਫਿਰ ਇਸ ਤਰ੍ਹਾਂ ਮੁਹੰਮਦ ਮਸੂਦ ਜੀ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਖਾਲਸਾ ਜਿਹੜੇ ਨੇ ਉਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਮੁਹੰਮਦ ਯੂਸਫ ਜੀ ਵੀ ਕਹਿੰਦੇ ਨੇ ਖਾਲਿਸਤਾਨ ਆਈ ਲਾਈਕ ਇਟ। ਐਂਡ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ, ਫਿਰ ਕਹਿੰਦੇ ਨੇ ਸਾਨੂੰ ਖਾਲਿਸਤਾਨ ਆਈ ਲਵ ਯੂ। ਔਰ ਫਿਰ ਇਸ ਤਰ੍ਹਾਂ ਇਮਰਾਨ ਜਿਹੜੇ ਸਊਦੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਮੇਜਰ ਗੌਰਵ ਆਰੀਆ ਸਟੇਟਡ ਦੈਟ ਹੀ ਵੁੱਡ ਕਮਿਟ ਸੁਸਾਈਡ if a ceasefire between Iran and the United States were to occur as a result of Pakistani's involvement। ਚਲੋ ਗੁੱਡ ਰਿਡੈਂਸ ਹੋਏਗੀ ਜੇ ਇਹ ਭੌਂਕਾ ਜਿਹੜਾ ਤੁਰਿਆ, ਪਰ ਇੰਨੀ ਹਿੰਮਤ ਵਾਲੇ ਇਦਾਂ ਦੇ ਕਾਵਰਡ ਹੁੰਦੇ ਨੇ। ਇਹ ਸੈਯਦ ਜਾਹਿਦ ਹੁਸੈਨ ਜਿਹੜੇ ਨੇ ਕਿ ਸਿੱਖ ਐਂਡ ਮੁਸਲਿਮਸ ਯੂਨਿਟੀ ਜਿੰਦਾਬਾਦ ਫਰੋਮ ਸਿਆਲਕੋਟ ਪਾਕਿਸਤਾਨ, ਲਵ ਐਂਡ ਰਿਸਪੈਕਟ ਸਿੱਖ ਨੇਸ਼ਨ। ਔਰ ਫਿਰ ਕਹਿੰਦੇ ਖਾਲਸਾ ਪਾਕਿਸਤਾਨ ਜ਼ਿੰਦਾਬਾਦ ਕੇ ਰਾਏ ਜਿਹੜੇ ਨੇ ਸਲੀਮ ਜਿਹੜੇ ਨੇ ਕਹਿੰਦੇ ਨੇ ਇੱਕ ਸਲਾਮ ਡਾਕਟਰ ਸਾਹਿਬ, ਐਂਡ ਮੇਰਾ ਨਾਮ ਅਨੀਲਾ ਨਹੀਂ ਹੈਗਾ, ਨੀਲਮ ਸਿਸਟਰ, ਵੈਲ ਡਨ, ਕੀਪ ਇਟ ਅਪ ਬੋਥ ਪਰਸਨੈਲਿਟੀ। ਔਰ ਸ਼ਰਦਾ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਸ਼ਿੰਦਾ ਗਿੱਲ ਜੀ ਵੀ ਖਾਲਸਾ ਜ਼ਿੰਦਾਬਾਦ, ਵੈਰੀ ਨਾਈਸ, ਗ੍ਰੇਟ ਜੌਬ। ਔਰ ਮੁਹੰਮਦ ਜੂਨਸ ਜੀ ਜਿਹੜੇ ਲੇਟ ਆਏ ਨੇ ਇਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਨੀਲਮ ਭੈਣ ਜੀ ਅਸਲਾਮ ਵਾਲੇਕਮ ਐਂਡ ਸਤਿ ਸ਼੍ਰੀ ਅਕਾਲ। ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ। ਐਂਡ ਫਿਰ ਇਸੇ ਤਰ੍ਹਾਂ ਆਪਾਂ ਚੱਲਦੇ ਹਾਂ TV 84 USA ਦੇ ਵਿੱਚ ਵੀ ਸਾਡੇ ਵਿਊਅਰਸ ਨੇ, ਉਹ ਵੀ ਸਾਨੂੰ ਆਪਾਂ ਇੰਟਰਟੇਨਮੈਂਟ ਕਰਨ ਜਾ ਰਹੇ ਹਾਂ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਐਂਟਰਟੇਨਮੈਂਟ ਕਰਨ ਜਾ ਰਹੇ ਹਾਂ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਧਰਮ ਸਿੰਘ ਜੀ ਸਾਡੇ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਜਗਸੀਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਸਾਨੂੰ ਫਤਿਹ। ਔਰ ਫਿਰ ਇੰਦਰਜੀਤ ਸਿੰਘ ਜਿਹੜੇ ਸੰਧੂ ਜੀ ਨੇ ਉਹ ਵੀ ਫਤਿਹ, ਖਾਲਸਾ ਜ਼ਿੰਦਾਬਾਦ। ਐਂਡ ਫਿਰ ਇਸੇ ਤਰ੍ਹਾਂ ਜਿਹੜੇ ਨੇ ਜਗਸੀਰ ਜਿਹੜੇ ਨੇ ਉਹ ਵੀ ਫਤਿਹ ਬੁਲਾ ਕੇ ਔਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਲਾਈਵ ਪ੍ਰੋਗਰਾਮ ਨੂੰ ਪੰਜਾਬ ਦੇ WhatsApp ਗਰੁੱਪਾਂ 'ਚ ਸ਼ੇਅਰ ਕਰ ਦਿੱਤਾ ਹੈ ਜੀ। ਬਹੁਤ ਤੁਹਾਡਾ ਸ਼ੁਕਰੀਆ। ਔਰ ਇਹ ਚੈਨਲ ਹੀ ਜਿਹੜਾ TV 84 USA ਹੈ, ਇਹ ਅਸੀਂ ਭਾਰਤ ਦੇ ਵਿੱਚ ਵਾਸਤੇ ਆਪਣੇ ਵੀਰਾਂ ਭੈਣਾਂ ਲਈ ਹੈ। ਸੋ ਇਹਨੂੰ ਵੱਧ ਤੋਂ ਵੱਧ, ਕਿਉਂਕਿ ਦੂਸਰਾ ਮੇਨ ਚੈਨਲ ਸਾਡਾ ਬੈਨ ਹੈ, ਹਾਂਜੀ, ਸੋ ਇਸ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉੱਥੋਂ ਵੀ ਜਿਹੜੀ ਹੈ ਵੱਧ ਤੋਂ ਵੱਧ ਸਾਡੀ ਵਿਊਅਰਸ਼ਿਪ ਵਧੇ। ਬਿਲਕੁਲ। ਸਤਨਾਮ ਸਿੰਘ ਜੀ ਫਤਿਹ, ਔਰ ਮਨਕੀਰਤ ਕੌਰ ਜੀ ਵੀ ਫਤਿਹ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ ਕਹਿੰਦੇ ਨੇ। ਟੋਨੀ ਢੀਂਡਸਾ ਜੀ ਵੀ, ਔਰ ਗੁਰਪ੍ਰੀਤ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਰਦੀਪ ਸਿੰਘ ਅਗੈਨ। ਫਿਰ ਸਾਡੇ ਕੋਲ ਹੈਗੇ ਨੇ ਨੂਪਾ ਜੀ, ਕਹਿੰਦੇ ਨੇ ਕਿ ਸੌਰੀ ਫॉर ਲੇਟ ਡਾਕਟਰ ਸਾਹਿਬ ਜੀ। ਤੇ ਡਾਕਟਰ ਸਾਹਿਬ ਤੁਹਾਨੂੰ ਤੇ ਭੈਣ ਜੀ ਨੂੰ ਜੇ ਨਹੀਂ ਦੇਖੇ ਸੁਣਦੇ ਤਾਂ ਸਾਡਾ ਦਿਲ ਨਹੀਂ ਲੱਗਦਾ। ਸੋ ਤੁਸੀਂ ਨੂਪਾ ਜੀ ਨਹੀਂ ਆਉਂਦਾ, ਸਾਡਾ ਵੀ ਨਹੀਂ ਦਿਲ ਲੱਗਦਾ। ਮਿਸ਼ਰਾ ਸਿੰਘ ਜੀ ਵੀ, ਔਰ ਗੁਰਵਿੰਦਰ ਮਾਨ ਜੀ ਵੀ, ਔਰ ਫਿਰ ਇਸ ਤਰ੍ਹਾਂ ਜੁਝਾਰ ਸਿੰਘ ਜੀ ਵੀ, ਔਰ ਬਲਵੀਰ ਸਿੰਘ ਜੀ ਵੀ,
ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਵਾਓ, ਆਪਣਾ ਘਰ ਖਾਲਸਾ ਜ਼ਿੰਦਾਬਾਦ। ਸਿੰਘ ਦਿਲਸ਼ੇਰ ਜੀ ਵੀ ਕਹਿੰਦੇ ਹੁਣ ਇਹਨਾਂ ਦਾ ਏਜੰਡਾ ਇਹਨਾਂ ਦੇ ਆਪਣੇ ਗੱਲ ਪੈਣਾ ਹੈ। ਔਰ ਜਸਵੀਰ ਸਿੰਘ ਪੰਜਾਬ ਸਟੈਂਡ ਵਿੱਚ ਵਿਦ ਕਹਿੰਦੇ ਅਮਰੀਕਾ। ਔਰ ਬਰਲਹੀਨ ਪਿੰਦਰ ਜਿਹੜੇ ਨੇ ਬ੍ਰਹਮਲੀਨ ਪਿੰਦਰ ਜਿਹੜੇ ਨੇ ਉਹ ਵੀ ਸਾਨੂੰ ਫਤਿਹ। ਔਰ ਹਰਮਨ ਪੰਨੂ ਜੀ ਵੀ ਔਰ ਸ਼ਾਇਦ ਜਾਵੇਦ ਜੀ ਵੀ ਕਹਿੰਦੇ ਨੇ ਕਿ ਟੌਪ ਐਨਾਲਿਸਿਸ ਇਨ ਪੰਜਾਬੀ ਓਨਲੀ ਔਨ TV4 ਮੇ ਅੱਲਾ shower his blessing on allow us and ਕਹਿੰਦੇ ਚਲੋ ਸ਼ਰੀਕੋ ਸ਼੍ਰੀਲੰਕਾ ਡਨ ਏ ਵੰਡਰਫੁਲ ਜੌਬ ਸ਼ਾਇਦ ਫਰੋਮ ਕਤਰ। ਬਹੁਤ ਸ਼ੁਕਰੀਆ। ਅਸੀਂ ਕਾਮਨਾ ਵੀ ਕਰਦੇ ਹਾਂ ਵੀ ਤੁਸੀਂ ਕਤਰ ਦੇ ਵਿੱਚ ਮਹਿਫੂਜ਼ ਰਹੋ ਆਲਵੇਸ। ਹਾਂਜੀ। ਔਰ ਸੁਖਜੀਵਨ ਬੱਚੂ ਜੀ ਵੀ ਔਰ ਗੁਲਜਿੰਦਰ ਜਿਹੜੇ ਪੁਰੇਵਾਲ ਜੀ ਵੀ ਫਤਿਹ ਬੁਲਾਉਂਦੇ ਨੇ। ਔਰ YJB ਜਿਹੜੇ ਨੇ ਉਹ ਕਹਿੰਦੇ ਨੇ ਕਿ ਇਹ ਸਾਡੇ ਘਰ ਉੱਪਰ ਲੁਟੇਰਿਆਂ ਦਾ ਕਬਜ਼ਾ ਹੈ, ਇੱਕ ਦਿਨ ਖਾਲੀ ਕਰਨਾ ਹੀ ਪੈਣਾ ਅਸਲੀ ਮੁਲਕ ਦਾ ਘਰ, ਅਸਲੀ ਮਾਲਕ ਦਾ ਘਰ। ਔਰ ਗੁਰਪ੍ਰਕਾਸ਼ ਸਿੰਘ ਜੀ ਵੀ ਫਤਿਹ। ਔਰ ਰਾਜਨਪ੍ਰੀਤ ਸਿੰਘ ਜੀ ਵੀ ਨੂਪਾ ਜੀ ਫਿਰ ਆਏ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਹੁਣ ਤਾਂ ਕੀ ਕਹਿੰਦੇ ਸੀਜ਼ ਫਾਇਰ ਤੇ ਇਜ਼ਰਾਈਲ ਨੂੰ ਤੁਹਾਡਾ ਕੀ ਕਹਿੰਦੇ ਨੇ ਬੋਲਣਗੇ ਜੋ ਇਜ਼ਰਾਈਲ ਨੇ ਜ਼ਮੀਨ ਤੇ ਕਬਜ਼ਾ ਕਰਨਾ ਸੀ ਕਰ ਲਿਆ, ਕੁਝ ਸਾਲ ਬਾਅਦ ਫਿਰ 100 ਕਿਲੋਮੀਟਰ ਜ਼ਮੀਨ ਰੋਕ ਲੈਣਗੇ। ਹਾਂ, ਪਰ ਅਜੇ ਵੀ ਜਿਵੇਂ ਉਹ ਲਬਨਾਨ ਦੇ ਵਿੱਚ ਜੋ ਕਰਨਾ ਚਾਹੁੰਦੇ ਸੀ, ਜਿਵੇਂ ਰੈਜ਼ਿਸਟ ਕੀਤਾ ਹਿਜ਼ਬੁੱਲਾ ਨੇ, ਵੜ ਤਾਂ ਗਏ ਨੇ ਅੰਦਰ, ਪਰ ਉਹਨਾਂ ਲਈ ਸੌਖਾ ਨਹੀਂ ਹੋਣਾ। ਪਹਿਲਾਂ ਵੀ ਲਬਨਾਨ 'ਚ ਵੜੇ ਸੀ, ਉਹਨਾਂ ਨੂੰ ਛੱਡਣਾ ਪਿਆ ਸੀ ਕਿਉਂਕਿ ਹੁਣ ਗੇਮ ਚੇਂਜ ਹੋ ਰਹੀ ਹੈ। ਔਰ ਜਿਹੜੀ ਸਭ ਤੋਂ ਪੋਜ਼ੀਟਿਵ ਗੱਲ ਹੈ ਵੀ ਹੁਣ ਤੱਕ ਇਹਨਾਂ ਜ਼ਾਓਨਿਸਟ ਦੇ ਖਿਲਾਫ ਕੋਈ ਆਵਾਜ਼ ਅਮਰੀਕਾ 'ਚ ਚੁੱਕਣ ਦਾ ਹੌਸਲਾ ਨਹੀਂ ਸੀ ਕਰਦਾ, ਪਰ ਹੁਣ ਜਿਹੜੀ ਲੋਕ ਰਾਏ ਇੰਨੀ ਅਗੇਂਸਟ ਬਣੀ ਹੈ, ਇਹੀ ਕਾਰਨ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਇਹ ਨੱਕ ਰਗੜ ਕੇ ਉਹਨਾਂ ਨੂੰ ਕਿਹਾ ਕਿ ਵੀ ਇਨਫ ਇਜ਼ ਇਨਫ, ਔਰ ਪ੍ਰੋਹਿਬਿਟਡ ਕਿਹਾ ਵੀ ਹੁਣ ਤੁਸੀਂ ਨਹੀਂ ਕਰਨਾ। ਸੋ ਸਾਨੂੰ ਲੱਗਦਾ ਹੈ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਹੁਣ ਇਜ਼ਰਾਈਲ ਦਾ ਜਿਹੜਾ ਸਾਰਾ ਉਹ ਤਾਣਾ ਬਾਣਾ ਹੈ ਉਹ ਕਮਜ਼ੋਰ ਹੋਏਗਾ। ਕੁਲਦੀਪ ਕੌਰ ਜੀ ਵੀ ਔਰ ਇਸੇ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ ਦੇਸ਼ ਪੰਜਾਬ ਜਿਹੜੇ ਕਹਿੰਦੇ ਨੇ ਜ਼ਿੰਦਾਬਾਦ ਜੀ। ਔਰ ਬਲਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਮਿਊਜ਼ਿਕ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਆਪਣੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।